ਦੋਸਤੋ ਆ ਤੁਸੀਂ ਵੇਲਣੇ ਤੇ ਰੋਹ ਨਿਕਲਦੀ ਵੇਖ ਰਹੇ ਹੋ। ਅਸੀਂ ਇੱਕ ਜਗ੍ਹਾ ਤੇ ਆਏ ਸੀਗੇ ਤੇ ਸਾਨੂੰ ਬੜਾ ਅੱਛਾ ਲੱਗਾ ਸੀਗਾ, ਚਲੋ ਦੋਸਤਾਂ ਨਾਲ ਸ਼ੇਅਰ ਕਰ ਦਈਏ। ਇੱਥੇ ਗੁੜ ਬਣਦਾ ਵਾ, ਸਿਆ ਵੇਲਣੇ ਤੇ ਬੰਦੇ ਰੋਹ ਕੱਢਦੇ ਪਏ ਆ। ਤੇ ਦੋਸਤੋ ਇਨਸਾਨ ਦੀ ਜ਼ਿੰਦਗੀ ਦੀ ਮਿਸਾਲ ਵੀ ਇਸ ਤਰ੍ਹਾਂ ਹੀ ਆ ਕੁਛ, ਕਿ ਜਿੱਦਾਂ ਦੇਖੋ ਵੇਲਣੇ ਦੇ ਵਿੱਚ ਗੰਨਾ ਜਾ ਰਿਹਾ ਵਾ ਤੇ ਇਹਦੇ ਵਿੱਚ ਕਤਰਾ ਰੋਹ ਨਹੀਂ ਰਹਿਣੀ ਹੈਗੀ, ਪੂਸ ਬਣ ਕੇ ਪਰਲੀ ਸਾਈਡ ਤੇ ਨਿਕਲ ਜਾਣਾ ਵਾ। ਤੇ ਫਿਰ ਇਹਦਾ ਗੁੜ ਬਣਨਾ, ਫਿਰ ਲੋਕਾਂ ਨੇ ਖਾਣਾ ਵਾ ਗੁੜ, ਤੇ ਲੋਕਾਂ ਦਾ ਮੂੰਹ ਮਿੱਠਾ ਹੋਣਾ, ਤੇ ਇਸ ਗੰਨੇ ਨੇ ਲੋਕਾਂ ਦੇ ਮੂੰਹ 'ਚ ਮਿਠਾਸ ਪੈਦਾ ਕਰਨੀ ਜਾ ਕੇ। ਇਨਸਾਨ ਦੀ ਜ਼ਿੰਦਗੀ ਦੀ ਮਿਸਾਲ ਵੀ ਇਸ ਤਰ੍ਹਾਂ ਹੀ ਆ ਕਿ ਇਨਸਾਨ ਦੁਨੀਆ ਤੇ ਆਂਦਾ ਵਾ, ਅਗਰ ਚੰਗੇ ਕੰਮ ਕਰੇਗਾ ਤੇ ਦੂਸਰਿਆਂ ਨੂੰ ਫਾਇਦਾ ਦੇਗਾ ਤੇ ਆਖਰਤ ਦੇ ਵਿੱਚ ਉਹਦੇ ਵਾਸਤੇ ਮਿਠਾਸ ਪੈਦਾ ਹੋਏਗੀ, ਆਖਰਤ ਦੇ ਵਿੱਚ ਉਹਦੇ ਵਾਸਤੇ ਆਸਾਨੀਆਂ ਪੈਦਾ ਹੋਣਗੀਆਂ ਤੇ ਅੱਲਾਹ ਤਾਲਾ ਦੀ ਜ਼ਾਤ ਉਹਨੂੰ ਬਖਸ਼ ਦੇਵੇਗੀ। ਇੱਥੇ ਮੈਨੂੰ ਇੱਕ ਸ਼ਾਇਰ ਦਾ ਸ਼ੇਰ ਯਾਦ ਆ ਗਿਆ, ਲੇਕਿਨ ਮੈਨੂੰ ਸ਼ਾਇਰ ਦਾ ਨਾਮ ਨਹੀਂ ਯਾਦ ਆ ਰਿਹਾ। ਅਗਰ ਜਿਹਨੂੰ ਪਤਾ ਹੋਵੇ ਸ਼ਾਇਰ ਦੇ ਨਾਮ ਦਾ, ਉਹ ਦੋਸਤ ਕਮੈਂਟਾਂ 'ਚ ਜ਼ਰੂਰ ਦੱਸਣ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ ਜਿਵੇਂ ਵੇਲਣੇ ਦੇ ਵਿੱਚ ਗੰਨਾ, ਰੋ ਨੂੰ ਕਹੋ ਹੁਣ ਰੋ ਮੁਹੰਮਦ ਜੇ ਹੁਣ ਰਵੇਂ ਤੇ ਮੰਨਾ। ਦੋਸਤੋ ਆ ਗੁੜ ਬਣਦਾ ਤੁਸੀਂ ਵੇਖ ਰਹੇ ਹੋ, ਇਹ ਚਾਸ਼ਣੀ ਪੱਕ ਰਹੀ ਹੈ ਇਧਰਲੀ ਸਾਈਡ ਤੇ, ਉਧਰ ਤੁਹਾਨੂੰ ਵੇਲਣੇ 'ਚ ਨਿਕਲਦਾ ਦਿਖਾਇਆ ਸੀਗਾ। ਇੱਧਰ ਆ ਗੁੜ ਬਣਦਾ ਤੁਹਾਨੂੰ ਦਿਖਾ ਰਹੇ ਆ, ਚਾਸ਼ਣੀ ਪੱਕ ਰਹੀ ਆ, ਇਹ ਗੁੜ ਤਿਆਰ ਪਿਆ ਜੋ ਬਣਿਆ ਹੋਇਆ। ਤੇ ਇਹ ਦੇਖੋ ਇਹ ਬੰਦਾ ਗੁੜ ਤਿਆਰ ਕਰ ਰਿਹਾ ਜੋ ਚਾਸ਼ਨੀ ਪੱਕ ਕੇ ਇਹਦੇ ਵਿੱਚ ਆ ਜਾਂਦੀ ਆ। ਫਿਰ ਇਸ ਤਰ੍ਹਾਂ ਪੇਥੀਆਂ ਬਣਾ ਕੇ ਰੱਖ ਦਿੰਦੇ ਨੇ ਤੇ ਫਿਰ ਇਹਨੂੰ ਲੈ ਜਾਂਦੇ ਨੇ ਮੰਡੀ 'ਚ, ਫਿਰ ਇਹ ਤਿਆਰ ਹੋ ਜਾਂਦਾ ਬਿਲਕੁਲ ਕੰਪਲੀਟ, ਖਾਣ ਵਾਸਤੇ ਬੜਾ ਬਿਹਤਰੀਨ ਹੋ ਜਾਂਦਾ। ਠੀਕ ਹੈ ਯਾਰ ਬੇਲੀ।